ਬਿਸਮਿਲ੍ਲਾ ਰਹਿਮਾਨ ਰਹੀਮ। ਤੇ ਅੱਜ ਦੇ ਪੰਜਾਬੀ ਵੀਲੌਗ 'ਚ ਤਮਾਮ ਭੈਣਾਂ ਤੇ ਭਰਾਵਾਂ ਨੂੰ ਜੀ ਆਇਆਂ ਨੂੰ। ਅੱਜ ਦੇ ਪੰਜਾਬੀ ਵੀਲੌਗ ਦੀ ਜਿਹੜੀ ਤੱਤੀ ਨਿੱਘੀ ਖਬਰ ਹੈ ਉਹ ਹੈ ਕਿ ਨੂਨ ਲੀਗ ਤੇ ਲੈਵਲ ਪਲੇਇੰਗ ਫੀਲਡ ਦੀ ਡਿਮਾਂਡ। ਨੂਨ ਲੀਗ ਆਖਦੀ ਹੈ ਸਾਨੂੰ ਲੈਵਲ ਪਲੇਇੰਗ ਫੀਲਡ ਨਾ ਮਿਲਿਆ। ਇਹ ਵੇਖਣ ਨੂੰ ਖਬਰ ਜਿਹੜੀ ਹੈ ਉਹ ਬੜੀ ਸਾਦਾ ਜੀ ਜਾਪਦੀ ਹੈ, ਪਰ ਇਸ ਖਬਰ ਨੂੰ ਸਮਝਣ ਵਾਸਤੇ ਸਾਨੂੰ ਬੜਾ ਧਿਆਨ ਦੇਣਾ ਪੈਣਾ। ਇਸ ਲਈ ਅੱਜ ਦਾ ਵੀਲੌਗ ਜਿਹੜਾ ਹੈ ਨਾ ਉਹ ਬੜੇ ਧਿਆਨ ਨਾਲ ਸੁਣਨਾ ਔਰ ਪੂਰੀ ਤਵੱਜੋ ਰੱਖ ਕੇ ਸੁਣਾ, ਕਿਉਂਕਿ ਲਿਫਾਫੇ ਤੇ ਜਿੰਨੇ ਝੂਠ ਮਾਰਨ ਵਾਲੇ ਬੜੇ ਝੂਠ ਮਾਰਨ ਵਾਲੇ ਨੂਨ ਲੀਗ ਵਾਲੇ ਬੰਦੇ ਨੇ, ਉਹਨਾਂ ਨੇ ਇਹ ਗੱਲ ਤੁਹਾਡੇ ਸਾਹਮਣੇ ਇੰਜ ਪੇਸ਼ ਕਰਨੀ ਹੈ ਕਿ ਤੁਸੀਂ ਵੀ ਪਰੇਸ਼ਾਨ ਹੋ ਜਾਣਾ ਤੇ ਜੇਬ 'ਚ ਹੱਥ ਪਾਉਣਾ ਹੈ, ਤੇ ਜਿਹੜੀ ਸ਼ਾਇਦ ਤੁਹਾਡੀ ਜੇਬ 'ਚੋਂ ਨਿਕਲੀ ਤੁਸੀਂ ਅੱਲਾ ਦੇ ਨਾਂ 'ਤੇ ਸਰਦੀ ਬਣਦੀ ਉਹ ਨੂਨ ਲੀਗ ਨੂੰ ਫੜਾ ਦੇਣੀ ਹੈ ਕਿ ਇਹਨਾਂ ਤੋਂ ਜ਼ਿਆਦਾ ਮਸਕੀਨ ਤੇ ਕੋਈ ਹੈ ਹੀ ਨਹੀਂ, ਇਹਨਾਂ ਤੋਂ ਜ਼ਿਆਦਾ ਮਾੜਾ ਤੇ ਹੈ ਹੀ ਕੋਈ ਨਹੀਂ। ਪਰ ਅਸਲ ਦੇ ਵਿੱਚ ਇਹ ਮਕਰੀ ਜੇ ਮਕਰ ਕਰਦੇ ਜੇ। ਇਸ ਲਈ ਇਹ ਜਿਹੜਾ ਟੌਪਿਕ ਅੱਜ ਮੈਂ ਤੁਹਾਨੂੰ ਆਖਣ ਡਿਆ ਕਿ ਨੂਨ ਲੀਗ ਤੇ ਲੈਵਲ ਪਲੇਇੰਗ ਫੀਲਡ ਦੀ ਡਿਮਾਂਡ, ਇਹ ਚੰਗੀ ਤਰ੍ਹਾਂ ਸਮਝਣਾ। ਅੱਛਾ ਜੀ, ਹੁਣ ਆਨੇ ਇਸ ਗੱਲ ਦੀ ਪੂਰੀ ਤਫਸੀਲ ਵਾਲੇ ਪਾਸੇ ਤੇ ਗੱਲ ਨੂੰ ਪੂਰੇ ਤਰੀਕੇ ਨਾਲ ਟੋਹ ਕੇ ਪਿੰਨ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਜ਼ਰਾ ਬਜ਼ੁਰਗੋ ਪਹਿਲਾਂ ਫੀਕੇ ਨੂੰ ਭਾਓ ਨਾ, ਜ਼ਰਾ ਫੀਕੇ ਪੁੱਤਰ ਬਹਿ ਜਾ ਬਹੇਗਾ ਤੇ ਗੱਲ ਸੁਣੇਗਾ ਤੇ ਫਿਰ ਸਮਝ ਆਏਗੀ। ਇੰਜ ਰੌਲਾ ਪਾਏਗਾ ਤੇ ਗੱਲ ਨਹੀਂ ਤੈਨੂੰ ਸਮਝ ਆਏਗੀ। ਇਹਨੂੰ ਭਾਓ ਇੱਕ ਤੇ ਦੰਦ ਬੜੇ ਕੱਢਣ ਡਿਆ ਤੇ ਗੱਲ ਨਹੀਂ ਸੁਣਦਾ। ਅੱਛਾ ਜੀ, ਲੈਵਲ ਪਲੇਇੰਗ ਫੀਲਡ ਜਿਹੜਾ ਲਫ਼ਜ਼ ਹੈ ਅੰਗਰੇਜ਼ੀ ਦਾ, ਤੁਹਾਨੂੰ ਇਮਰਾਨ ਖਾਨ ਤੇ ਪਹਿਲਾਂ ਹੀ ਦੱਸ ਗਿਆ ਹੈ ਕਿ ਨਾ ਤੇ ਇਹ ਨੂਨ ਲੀਗ ਵਾਲੇ ਕੋਈ ਪੜ੍ਹੇ ਲਿਖੇ ਨੇ ਤੇ ਨਾ ਇਹ ਕੋਸ਼ਿਸ਼ ਹੀ ਕਰਦੇ ਨੇ। ਇਮਰਾਨ ਖਾਨ ਪਹਿਲਾਂ ਹੀ ਸਭ ਤੋਂ ਪਹਿਲਾਂ ਕੰਮ ਦੀ ਗੱਲ ਸਾਰਿਆਂ ਨੂੰ ਦੱਸ ਦਿੱਤੀ ਸੀ ਤੇ ਇਹ ਅੰਗਰੇਜ਼ੀ ਦਾ ਲਫ਼ਜ਼ ਮੈਨੂੰ ਲੱਗਦਾ ਨੂਨ ਲੀਗ ਵਾਲਿਆਂ ਨੂੰ ਸਮਝ ਕੋਈ ਨਹੀਂ ਆਇਆ ਤੇ ਬਾਅਦ ਦਿਨ ਰਾਤ ਜਿਹੜਾ ਨਾ ਕਮਲਿਆਂ ਆਰ ਇੱਕ ਹੀ ਗੱਲ ਆਖੀ ਜਾਂਦੇ ਨੇ, ਸਾਨੂੰ ਲੈਵਲ ਪਲੇਇੰਗ ਫੀਲਡ ਨਾ ਲੱਭੀ, ਸਾਨੂੰ ਲੈਵਲ ਪਲੇਇੰਗ ਫੀਲਡ ਨਾ ਲੱਭੀ। ਇਹ ਤੇ ਇੱਕ ਲਤੀਫਾ ਵੀ ਤੁਹਾਨੂੰ ਸੁਣਾਵਾਂਗਾ ਤੁਰਾ ਜਾਂਦਾ, ਲੇਕਿਨ ਪਹਿਲਾਂ ਇਸ ਲਫ਼ਜ਼ ਨੂੰ ਤੁਹਾਨੂੰ ਜ਼ਰਾ ਸਮਝਾ ਦਿਆਂ। ਲੈਵਲ ਪਲੇਇੰਗ ਫੀਲਡ ਇੰਜ ਹੀ ਸਮਝੋ ਕਿ ਜਿਵੇਂ ਅਗਰ ਤੁਸੀਂ ਕਬੱਡੀ ਦਾ ਮੈਚ ਖੇਡਣਾ ਹੋਵੇ ਤੇ ਇੱਕ ਪਾਸਿਓਂ ਗਰਾਊਂਡ ਉੱਚਾ ਹੋਵੇ ਤੇ ਇੱਕ ਪਾਸਿਓਂ ਨੀਵਾਂ ਹੋਵੇ। ਜੇ ਮੁਖਾਲਫ ਟੀਮ ਵਾਲਾ ਤੁਹਾਡੇ ਵੱਲ ਸਾਹ ਪਾਉਣ ਆਵੇ ਤੇ ਉਹਨੂੰ ਭੱਜਣ 'ਚ ਆਸਾਨੀ ਹੋਵੇ ਤੇ ਤੁਸੀਂ ਉਧਰ ਸਾਹ ਪਾਉਣ ਜਾਓ ਤੇ ਉੱਚਾ ਹੋਵੇ ਵਾਪਸ ਭੱਜਣ ਨੂੰ ਗਰਾਊਂਡ, ਤੇ ਫਿਰ ਲੈਵਲ ਪਲੇਇੰਗ ਫੀਲਡ ਤਾਂ ਨਾ ਹੋਇਆ ਨਾ। ਇੰਜ ਹੀ ਹਾਕੀ ਹੋਵੇ ਤੇ ਜਿੱਧਰ ਨੂੰ ਤੁਸੀਂ ਗੋਲ ਕਰਨਾ ਉਧਰ ਨੂੰ ਜ਼ਮੀਨ ਉੱਚੀ ਹੋਵੇ ਤੇ ਹਾਕੀ ਨਾਲ ਗੇਂਦ ਲਿਆਉਣੀ ਔਖੀ ਹੋ ਜਾਏਗੀ, ਤੇ ਜਿੱਧਰ ਨੂੰ ਮੁਖਾਲਫ ਜਾਣਾ ਜੇ ਗੇਂਦ ਨੀਵੀਂ ਹੋਵੇ ਤੇ ਆਰਾਮ ਨਾਲ ਗੇਂਦ ਰੁੜ ਕੇ ਜਿਹੜੀ ਹੈ ਉਹ ਗੋਲ ਹੋ ਜਾਏਗਾ। ਇਹ ਤਕਰੀਬਨ ਇੱਕ ਮੈਂ ਦੇਸੀ ਹਿਸਾਬ ਨਾਲ ਦੱਸਣ ਡਿਆ। ਜਿਵੇਂ ਅਸੀਂ ਪਿੰਡਾਂ ਦੇ ਵਿੱਚ ਜਦੋਂ ਆਪਣੀ ਪੈਲੀ ਜਿਹੜੀ ਹੈ ਉਹਨੂੰ ਪਹਿਲਾਂ ਹਲ ਵਾਹੀਦਾ, ਫਿਰ ਉਹਨੂੰ ਸੁਹਾਗਾ ਮਾਰੀਦਾ, ਫਿਰ ਹਲ ਵਾਹੀਦਾ, ਫਿਰ ਪਾਣੀ ਦੇਈਦਾ, ਫਿਰ ਵੱਤਰ ਹੋਣ ਦੇਈਦੀ ਹੈ। ਇਹ ਹੁਣ ਸ਼ਹਿਰਾਂ 'ਚ ਬੈਠੇ ਲੋਕਾਂ ਨੂੰ ਵੱਤਰ ਦੀ ਨਹੀਂ ਸਮਝ ਆਉਣੀ ਵੀ ਤੇਰੀ ਵੱਤਰ ਆਏਗੀ ਤੇ ਗੱਲ ਬਣੇਗੀ ਨਾ। ਵੱਤਰ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਫਸਲ ਬੀਜਦੇ ਹੋ, ਫਸਲ ਆਪਣੀ ਬੋਂਦੇ ਹੋ, ਬੀਜਦੇ ਹੋ, ਤੇ ਉਸ ਤੋਂ ਪਹਿਲਾਂ ਜ਼ਮੀਨ ਨੂੰ ਵਾਹੀਦਾ, ਮਤਲਬ ਉਹਦੇ ਵਿੱਚ ਹਲ ਚਲਾਈਦਾ, ਉਹਨੂੰ ਨਰਮ ਕਰੀਦਾ, ਫਿਰ ਉਹਨੂੰ ਪਾਣੀ ਦੇਈਦਾ ਔਰ ਉਸ ਤੋਂ ਬਾਅਦ ਇੰਤਜ਼ਾਰ ਕਰੀਦਾ, ਉਡੀਕੀਦਾ ਕਿ ਜਿਸ ਵੇਲੇ ਬਹੁਤੀ ਅਗਰ ਗਿੱਲੀ ਪਾਣੀ ਦੇਣ ਦੇ ਫੌਰਨ ਬਾਅਦ ਬੀ ਪਾ ਦਿਓਗੇ ਤਾਂ ਉਹ ਵੀ ਖਰਾਬ ਹੋ ਜਾਏਗਾ। ਇਸ ਲਈ ਪਹਿਲਾਂ ਉਡੀਕੀਦਾ ਚੰਗੇ ਤਰੀਕੇ ਨਾਲ ਕਿ ਨਾ ਬਹੁਤੀ ਗਿੱਲੀ ਹੋਵੇ ਪੈਲੀ ਤੇ ਨਾ ਬਹੁਤੀ ਸੁੱਕੀ ਹੋਵੇ, ਤੇ ਪਾਣੀ ਦੇਣ ਤੋਂ ਬਾਅਦ ਫਿਰ ਕੋਈ 2-3 ਦਿਨ ਉਡੀਕ ਕੇ ਜਿਸ ਵੇਲੇ ਵੱਤਰ ਆ ਜਾਏ, ਮੀਨ ਰਾਈਟ ਟਾਈਮ ਆ ਜਾਏ, ਤੇ ਉਸ ਵੇਲੇ ਬੀ ਪਾਈਦਾ ਉਹਦੇ ਵਿੱਚ ਪੈਲੀ ਦੇ ਵਿੱਚ, ਤਾਂ ਕਿ ਫਸਲ ਜਿਹੜੀ ਉਹ ਚੋਖੀ ਹੋਵੇ ਤੇ ਝਾੜ ਵੀ ਚੋਖਾ ਹੋਵੇ। ਤੇ ਇਹ ਹੁਣ ਦੱਸਣ ਦੀ ਗੱਲ ਸਾਰੀ ਇਹ ਸੀ ਕਿ ਜਿਵੇਂ ਅਸੀਂ ਪੈਲੀ 'ਚ ਸੁਹਾਗਾ ਮਾਰ ਕੇ ਹਲ ਵਾਹ ਕੇ ਸੁਹਾਗਾ ਮਾਰ ਕੇ ਵੱਤਰ ਕਰਕੇ ਤੇ ਇੱਕੋ ਜਿਹੀ ਪੈਲੀ ਕਰੀਦੀ ਹੈ ਨਾ, ਇਹ ਇੰਜ ਇਲੈਕਸ਼ਨ ਦੇ ਵਿੱਚ ਨੂਨ ਲੀਗ ਵਾਲਿਆਂ ਨੇ 2018 'ਚ ਆਖਣਾ ਸ਼ੁਰੂ ਕੀਤਾ ਸੀ ਕਿ ਸਾਨੂੰ ਲੈਵਲ ਪਲੇਇੰਗ ਫੀਲਡ ਨਹੀਂ ਲੱਭਣ ਡਈ। ਇਮਰਾਨ ਖਾਨ ਨੂੰ ਜਿਹੜਾ ਹੈ ਨਾ ਜੀ, ਉਹ ਚੌਧਰੀ ਨਿਜ਼ਾਮਦੀਨ ਜਿਹੜਾ ਹੈ ਨਾ, ਸਾਡੀ ਜਿਹੜੀ ਸਟੈਬਲਿਸ਼ਮੈਂਟ ਹੈ ਚੌਧਰੀ ਨਿਜ਼ਾਮਦੀਨ, ਉਹ ਉਸ ਵੇਲੇ ਦਾ ਜਨਰਲ ਬਾਜਵਾ, ਉਹ ਇਮਰਾਨ ਖਾਨ ਨੂੰ ਫੇਵਰ ਕਰ ਰਿਹਾ। ਇਮਰਾਨ ਖਾਨ ਉਹ ਇਹੋ ਜਿਹਾ ਅੰਪਾਇਰ ਹੈ ਕਿ ਇਮਰਾਨ ਖਾਨ ਅਜੇ ਹੱਥ ਹੀ ਲਾਉਂਦਾ ਹੈ ਜਿਹੜਾ ਜਾਫੀ ਨੂੰ, ਤੇ ਉਹ ਸੀਟੀ ਮਾਰ ਦਿੰਦਾ ਤੇ ਨੰਬਰ ਇਮਰਾਨ ਖਾਨ ਨੂੰ ਦੇ ਦਿੰਦਾ। ਇਹੋ ਜਿਹੀ ਗੱਲ ਕਰਦੇ ਸਨ। ਹੁਣ ਜ਼ਾਹਰੀ ਗੱਲ ਹੈ ਕਿ ਜਿਸ ਵੇਲੇ ਇਮਰਾਨ ਖਾਨ ਦੀ ਹਕੂਮਤ ਸੁੱਟ ਲਈ ਤੇ ਮਰੀਮ ਬਾਜੀ ਜਿਹੜੀ ਸਾਡੀ ਧੀ ਭੈਣ ਹੈ ਸਾਡੀ, ਉਹਨੇ ਆਖਣਾ ਸ਼ੁਰੂ ਕੀਤਾ ਵੀ ਜਦੋਂ ਤੱਕ ਲੈਵਲ ਪਲੇਇੰਗ ਫੀਲਡ ਨਹੀਂ ਹੁੰਦਾ ਨਾ, ਅਸੀਂ ਨਹੀਂ ਜੇ ਖੇਡਣਾ। ਜਦੋਂ ਤੱਕ ਇਮਰਾਨ ਖਾਨ ਨੂੰ ਜੇਲੇ ਨਹੀਂ ਦਿੰਦੇ, ਜਦੋਂ ਤੱਕ ਪਾਕਿਸਤਾਨ ਤਹਿਰੀਕ ਇਨਸਾਫ ਤੇ ਪਰਚੇ ਨਹੀਂ ਕਰਦੇ, ਮੇਰੇ ਅੱਬੇ ਨੂੰ ਵਾਪਸ ਨਹੀਂ ਲੈ ਕੇ ਆਉਂਦੇ, ਮੇਰੇ ਅੱਬੇ ਤੋਂ ਸਾਰੇ ਜਿਹੜੇ ਕੇਸ ਨੇ ਉਹ ਮੁਕਾਉਂਦੇ ਨਹੀਂ, ਮੇਰਾ ਅੱਬਾ ਇਲੈਕਸ਼ਨ ਲੜਨ ਦੇ ਕਾਬਿਲ ਨਹੀਂ ਹੁੰਦਾ, ਉਦੋਂ ਤੱਕ ਮੈਦਾਨ ਪੱਧਰਾ ਨਹੀਂ ਹੈ, ਉਦੋਂ ਤੱਕ ਅਸਾਂ ਇਲੈਕਸ਼ਨ ਨਹੀਂ ਲੜਨਾ। ਅੱਛਾ, ਹੁਣ ਹੋਇਆ ਕੀ ਹੈ ਜੇ ਗੌਰ ਨਾਲ ਵੇਖੋ ਤੇ ਇਦੋਂ ਤੇ ਗੱਲ ਕਿਤੇ ਬਹੁਤ ਅੱਗੇ ਵੱਧ ਗਈ ਹੈ। ਹੋ ਕੀ ਗਿਆ ਹੁਣ ਤੱਕ? ਹੋ ਹੀ ਗਿਆ ਕਿ ਇਮਰਾਨ ਖਾਨ ਤੇ 200 ਪਰਚੇ ਦੇ ਦਿੱਤੇ ਨੇ, ਨਵਾਜ਼ ਸ਼ਰੀਫ ਦੇ ਉੱਤੇ ਤਾਂ ਮੇਰੇ ਖਿਆਲ ਕੋਈ 2-3 ਹੀ ਕੇਸ ਬਣੇ ਸਨ। ਬਹਰਹਾਲ ਇਮਰਾਨ ਖਾਨ, ਔਰ ਉਹ ਵੀ ਕੇਸ ਜਿਹੜੇ ਬਣੇ ਸਨ ਉਹ ਵੀ ਨਵਾਜ਼ ਸ਼ਰੀਫ ਲੁੱਟ ਪੁੱਟ ਕੇ ਪੈਸਾ ਲੈ ਕੇ ਗਿਆ ਸੀ, ਜਿਹੜਾ ਆਂਦਾ ਸੀ ਹਜ਼ੂਰ ਇਹ ਆ ਵਜ਼ਰਾਏ, ਉਹ ਜਿਹੜੇ ਆਂਦੇ ਸਨ ਅਸੀਂ ਊਠਾਂ 'ਤੇ ਲੱਦ ਕੇ ਪੈਸੇ ਜਿਹੜੇ ਕਤਰ ਤੋਂ ਬਰਤਾਨੀਆ ਲੈ ਕੇ ਗਏ ਹਾਂ
ਤੇ ਉਹ ਜਿਹੜੀਆਂ ਜਾਲੀ ਰਜਿਸਟਰੀਆਂ ਉੱਥੇ ਅਦਾਲਤ 'ਚ ਫੜੀਆਂ ਗਈਆਂ ਤੇ ਉਹਨਾਂ ਤੇ ਇਹਨੂੰ ਸਜ਼ਾ ਹੋਈ ਸੀ, ਜਿਹੜੀਆਂ ਇਹਨਾਂ ਆਪੇ ਬਣਾਈਆਂ ਸਨ ਬਾਜੀ ਸਾਡੀ ਨੇ। ਤੇ ਬਹਰਹਾਲ ਨਵਾਜ਼ ਸ਼ਰੀਫ ਸਾਹਿਬ ਨੂੰ ਵਾਪਸ ਲਿਆਂਦਾ ਗਿਆ, ਉਹਨਾਂ ਦੇ ਸਾਰੇ ਕੇਸ ਧੋ ਦਿੱਤੇ ਗਏ ਨੇ, ਨਵੇਂ ਨਕੋਰ ਕੱਢ ਦਿੱਤੇ ਗਏ ਨੇ। ਜਿਵੇਂ ਅਸੀਂ ਕਾਸਟਿਕ ਸੋਡਾ ਪਾ ਕੇ ਤੇ ਸਾਈਕਲ ਧੋਈਦਾ ਨਾ ਗਰਮ ਪਾਣੀ ਦੇ ਵਿੱਚ, ਇਵੇਂ ਨਵਾਜ਼ ਸ਼ਰੀਫ ਨੂੰ ਨਵਾਂ ਨਕੋਰ ਕੱਢ ਲਿਆ। ਦੂਜੇ ਪਾਸੇ ਇਮਰਾਨ ਖਾਨ ਦੇ ਉੱਤੇ 200 ਕੇਸ ਬਣਾ ਦਿੱਤੇ ਨੇ, ਇਮਰਾਨ ਖਾਨ ਨੂੰ ਅੰਦਰ ਦਿੱਤਾ, ਇਮਰਾਨ ਖਾਨ ਦੀਆਂ ਲੱਤਾਂ 'ਚ ਗੋਲੀਆਂ ਮਾਰ ਦਿੱਤੀਆਂ ਨੇ, ਇਮਰਾਨ ਖਾਨ ਦੇ ਸਾਥੀ ਜਿਹੜੇ ਉਹਦੇ ਕਾਰਕਨ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਇਮਰਾਨ ਖਾਨ ਦੀ ਪੂਰੀ ਪਾਰਟੀ ਦਾ ਜਿਹੜਾ ਬੰਦਾ ਉਹਦੇ ਨਾਲ ਖਲੋਤਾ ਹੈ, ਜਾਂ ਉਹਨੂੰ ਚੁੱਕ ਕੇ ਉਲਟਾ ਲਟਕਾ ਨੰਗਾ ਕਰਕੇ ਮਾਰਿਆ, ਜਾਂ ਉਹਦੇ ਕੋਲ ਜ਼ਬਰਦਸਤੀ ਬਿਆਨ ਲੈ ਲਏ ਨੇ, ਜਾਂ ਉਹਨਾਂ ਨੂੰ ਜਿਹੜਾ ਉਹ ਛੁਪਣ 'ਤੇ ਮਜਬੂਰ ਕੀਤਾ ਜਾਂ ਜੇਲ੍ਹਾਂ 'ਚ ਪਾਇਆ। ਪੂਰੀ ਪਾਰਟੀ ਇੰਜ ਪਾਕਿਸਤਾਨ ਦੇ 75 ਸਾਲਾਂ ਦੇ ਵਿੱਚ ਇਹੋ ਜਿਹਾ ਕੁਰਾਮ ਕਿਸੇ ਨੇ ਨਹੀਂ ਬਰਪਾ ਕੀਤਾ, ਇਹੋ ਜਿਹੀ ਅੰਤ ਕਿਸੇ ਨਹੀਂ ਪਾਈ ਜਿਹੜੀ ਇਮਰਾਨ ਖਾਨ ਦੇ ਖਿਲਾਫ ਪਾਈ। ਉਹ ਤੁਸੀਂ ਜਾਣਦੇ ਹੋ, ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ। ਦੂਜੇ ਪਾਸੇ ਨੂਨ ਲੀਗ ਨੂੰ ਖੁੱਲ੍ਹਾ ਮੈਦਾਨ ਦਿੱਤਾ। ਫਿਰ ਇਲੈਕਸ਼ਨ ਦੀ ਵਾਰੀ ਆ ਗਈ, ਉਹਨਾਂ ਕਿਹਾ ਜੀ PTI ਦੇ ਉੱਤੇ ਪਾਬੰਦੀ ਲਾ ਦਿਓ, ਇਮਰਾਨ ਖਾਨ ਚੇਅਰਮੈਨ ਨਹੀਂ ਹੋਣਾ ਚਾਹੀਦਾ। ਅੱਛਾ ਜੀ, ਇਮਰਾਨ ਖਾਨ ਨੂੰ ਚੇਅਰਮੈਨੀ ਤੋਂ ਵੀ ਹਟਾ ਦਿੱਤਾ। ਤੁਹਾਨੂੰ ਪਤਾ ਹੀ ਹੈ ਜਿਵੇਂ ਹਟਾਇਆ ਉਹ, ਪਹਿਲਾਂ ਇਲੈਕਸ਼ਨ ਕਮਿਸ਼ਨ ਨੇ ਧੋਖੇ ਦੇ ਨਾਲ ਆਖਿਆ ਇਹਨਾਂ ਦੇ ਇੰਟਰਾ ਪਾਰਟੀ ਜਿਹੜੇ ਪਾਰਟੀ ਦੇ ਵਿੱਚ ਇਲੈਕਸ਼ਨ ਹੋਏ ਸਨ ਉਹ ਠੀਕ ਨਹੀਂ, ਫਿਰ ਨਵੇਂ ਕਰਾਏ, ਉਹ ਆਖਿਆ ਜੀ ਇਹ ਵੀ ਠੀਕ ਨਹੀਂ, ਫਿਰ ਬੱਲੇ ਦਾ ਨਿਸ਼ਾਨ ਖੋਹ ਲਿਆ। ਫਿਰ ਪਸ਼ਾਵਰ ਹਾਈ ਕੋਰਟ ਨੇ ਚੰਗਾ ਫੈਸਲਾ ਦਿੱਤਾ, ਬੱਲੇ ਦਾ ਨਿਸ਼ਾਨ ਦੇ ਦਿੱਤਾ PTI ਨੂੰ, ਫਿਰ ਵਾਪਸ ਖੋਹ ਲਿਆ, ਉਤੋਂ ਪ੍ਰੈਸ਼ਰ ਦੇ ਕੇ ਚੌਧਰੀ ਨਿਜ਼ਾਮਦੀਨ ਨੇ ਫੈਸਲਾ ਕਰਾ ਲਿਆ। ਅੱਛਾ ਜੀ, ਹੁਣ ਇਸ ਵੇਲੇ PTI ਨੂੰ ਪਤਾ ਹੀ ਨਹੀਂ ਉਹ ਜਮਾਤ ਦੇ ਤੌਰ 'ਤੇ ਇਲੈਕਸ਼ਨ 'ਚ ਜਾ ਸਕਦੀ ਹੈ ਕਿ ਨਹੀਂ ਜਾ ਸਕਦੀ। ਅਜੇ ਤੱਕ ਨਾ ਉਹਨੂੰ ਨਿਸ਼ਾਨ ਦੇ ਰਹੇ ਨੇ, ਨਾ ਸੁਪਰੀਮ ਕੋਰਟ ਗੱਲ ਸੁਣ ਰਹੀ ਹੈ। ਜ਼ਨਾਨੀਆਂ ਜਿਹੜੀਆਂ ਨੇ PTI ਦੇ ਨਾਲ ਜਿਨ੍ਹਾਂ ਦਾ ਕੋਈ ਤਲਕ ਸੀ ਉਹ ਵਿਚਾਰੀਆਂ ਜੇਲ੍ਹਾਂ 'ਚ ਪਾਈਆਂ ਨੇ। ਜਿਸ ਵੇਲੇ ਇਲੈਕਸ਼ਨ ਦਾ ਜੇ ਖੁਦਾ ਕਰਕੇ ਐਲਾਨ ਹੋਇਆ ਹੀ, ਪਹਿਲਾਂ ਚੇਤਾ ਕਰੋ ਜਦੋਂ ਜ਼ਿਮਨੀ ਇਲੈਕਸ਼ਨ ਹੋਇਆ ਸੀ ਉਹ ਕਿੰਜ ਖੋਹਣ ਦੀ ਕੋਸ਼ਿਸ਼ ਕੀਤੀ, ਫਿਰ 90 ਦਿਨਾਂ 'ਚ KPK ਦਾ ਤੇ ਪੰਜਾਬ ਦਾ ਇਲੈਕਸ਼ਨ ਹੋਣਾ ਸੀ ਉਹ ਨਾ ਕਰਾਇਆ। ਫਿਰ ਹੁਣ ਖੁਦਾ ਕਰਕੇ ਜੇ ਇਲੈਕਸ਼ਨ ਕਰਾਉਣ ਹੀ ਲੱਗੇ ਤੇ ਉਹ ਜਿਹੜੀ ਨਿਗਰਾਨ ਕਬੀਨਾ ਬਣਾਈ ਉਹਦੇ 'ਚ ਸਾਰੇ ਹੀ ਨੂਨ ਲੀਗ ਦੇ ਵਜ਼ੀਰ ਬਣਾ ਛੱਡੇ। ਉਸ ਤੋਂ ਬਾਅਦ ਹੁਣ ਇਲੈਕਸ਼ਨ ਦੇ ਜਿਸ ਵੇਲੇ ਉਹਦਾ ਢੋਲ ਤੇ ਡਗਾ ਵੱਜਿਆ, PTI ਵਾਲਿਆਂ ਨੇ ਅਜੇ ਫਾਰਮ ਜਮ੍ਹਾਂ ਕਰਾਉਣੇ ਸਨ, ਮਾਰ ਛਾਪੇ ਉਹਨਾਂ ਨੂੰ ਫਿਰ ਚੁੱਕ ਲਿਆ। ਅਮਜਦ ਨਿਆਜ਼ੀ ਤੁਹਾਡੇ ਸਾਹਮਣੇ ਹੈ, ਮਾਰ ਕੁੱਟ ਉਹਦਾ ਜੋ ਹਾਲ ਕੀਤਾ ਉਹ ਇਸ ਵੇਲੇ ਹਸਪਤਾਲੇ ਪਹੁੰਚਿਆ ਹੋਇਆ ਹੈ। ਉਸ ਤੋਂ ਬਾਅਦ ਜਦੋਂ ਕਾਗਜ਼ ਦਾਖਲ ਕਰਨ ਲੱਗੇ ਤੇ ਅੱਧੇ ਤੋਂ ਜ਼ਿਆਦਾ PTI ਦੇ ਉੱਤੇ ਉਹ ਜਿਹੜੇ ਝੂਠ ਹੈ 9 ਮਈ ਦਾ ਪੂਰਾ ਵਾਕਿਆ ਬਣਾਇਆ, ਡਰਾਮਾ ਕੀਤਾ 9 ਮਈ ਵਾਲਾ, ਪੂਰਾ ਹੀ ਝੂਠ 44 ਉਹ ਬਣਾ ਕੇ ਤੇ ਉਹਦੇ 'ਚ ਕਿਸੇ ਨੂੰ ਦਹਿਸ਼ਤਗਰਦ ਕਰਾਰ ਦਿੱਤਾ। ਮੇਰੇ 'ਤੇ ਵੀ ਇੱਕ ਪਰਚਾ ਦਿੱਤਾ ਅਜੇ ਹੁਣ, ਉਹ ਪਰਚਾ ਇਹ ਹੈ ਕਿ ਮੈਂ ਇੱਥੇ 16 ਅਪ੍ਰੈਲ ਨੂੰ ਅਮਰੀਕਾ ਆ ਗਿਆ ਸਾਂ। ਉਹ ਪਰਚਾ ਇਹ ਦਿੱਤਾ ਹੈ ਕਿ 9 ਮਈ ਵਾਲੇ ਦਿਨ ਮੈਂ ਫੈਸਲਾਬਾਦ ISI ਦੇ ਦਫ਼ਤਰ ਦੇ ਉੱਤੇ ਹਮਲਾ ਕੀਤਾ ਹੈ। ਹੋਰੇ ਮੈਂ ਇੱਥੋਂ ਵੱਟਾ ਮਾਰਿਆ, ਮੈਂ ਪਹਿਲਾਂ ਵੀ ਦੱਸਿਆ, ਕੋਈ ਪੱਥਰ ਮਾਰਿਆ, ਵੱਟਾ ਮਾਰਿਆ ਜਿਹੜਾ ਉੱਡਦਾ 7 ਸਮੁੰਦਰਾਂ ਦੇ ਉੱਤੋਂ ਦੀ ਹੁੰਦਾ। ਪੂਰੇ ਯੂਰਪ, ਪਹਿਲਾਂ ਇੱਥੋਂ ਆਈਸਲੈਂਡ ਆਉਂਦਾ ਅਮਰੀਕਾ ਤੋਂ ਬਾਅਦ, ਫਿਰ ਉਹ ਗਲਾਸਗੋ ਆਉਂਦਾ ਹੈ, ਸਕਾਟਲੈਂਡ ਜਿਹਨੂੰ ਆਉਂਦੇ ਨੇ, ਫਿਰ ਅੱਗੋਂ ਬਰਤਾਨੀਆ, ਤੇ ਫਿਰ ਅੱਗੋਂ ਬੈਲਜੀਅਮ ਤੇ ਫਰਾਂਸ, ਤੇ ਅੱਗੋਂ ਉੱਡਦਾ ਉਹ ਜਿਹੜਾ ਨਾ ਹੋਰ ਕਈ ਮੁਲਕਾਂ ਦੇ ਉੱਤੋਂ ਦੀ ਲੰਘਦਾ, ਅੱਗੋਂ ਤੁਰਕੀ, ਤੇ ਅੱਗੋਂ ਈਰਾਨ, ਤੇ ਅੱਗੋਂ ਫਿਰ ਬਲੋਚਿਸਤਾਨ, ਤੇ ਅੱਗੋਂ ਆਪਣਾ ਰੀਮ ਯਾਰ ਖਾਂ ਦੇ ਉੱਤੋਂ ਦੀ ਪਰਾਂ ਬਾਵਲਪੁਰ, ਮੁਲਤਾਨ, ਅਗਲੇ ਪਾਸੇ ਖਾਨੇਵਾਲ, ਉਹਦੇ ਉੱਤੋਂ ਦੀ ਆਪਣਾ ਲੰਘਦਾ ਹੋਇਆ ਪੀਰ ਮਹੱਲ ਵਾਲਿਆਂ ਦੇ ਕੋਲੋਂ ਦੀ ਗੋਜਰੇ ਦੇ ਉੱਤੋਂ ਜਾ ਫੈਸਲਾਬਾਦ ਜਨਾਬੇ ਵਾਲਾ ISI ਦੇ ਦਫ਼ਤਰ ਦੇ ਸ਼ੀਸ਼ੇ 'ਚ ਥੜਾ ਪੱਥਰ ਵੱਜਾ। ਬੜੀ ਦੂਰ ਥਰੋ ਸੁੱਟਦਾ ਬਿਸ਼ਬਾਜ਼ ਗਿੱਲ, ਇਹ ਤੁਹਾਨੂੰ ਕਿਤੇ ਪਤਾ ਲੱਗ ਜਾਂਦਾ ਤੇ ਮੈਨੂੰ ਵਰਲਡ ਕੱਪ 'ਚ ਖਿਲਾ ਲੈਣਾ ਸੀ ਜੇ ਮੈਂ ਥਰੋ ਸੁੱਟ ਕੇ ਵਿਕਟਾਂ ਤੋੜ ਦਿਆ ਕਰਦਾ ਐਡੀ ਦੂਰੋਂ। ਤੁਹਾਨੂੰ ਅੱਜ ਪਤਾ ਲੱਗਾ ਜੇ ਬਿਸ਼ਬਾਜ਼ ਗਿੱਲ ਐਡੀ ਦੂਰ ਥਰੋ ਸੁੱਟਦਾ। ਤੇ ਜਾਂ ਜਿਹੜੀਆਂ ਬਿਲਡਿੰਗਾਂ ਬਣਾਉਂਦੇ ਜੇ ਵੱਡੀਆਂ ਉੱਥੇ ਮੈਨੂੰ ਮਜ਼ਦੂਰ ਰੱਖ ਲੈਣਾ ਸੀ, ਥੱਲਿਓਂ ਇੱਟਾਂ ਤਾਂ ਸੁੱਟਦਾ ਜਾਂਦਾ, ਤੁਹਾਨੂੰ ਕੋਈ ਹੋਰ ਬੰਦਾ ਹੀ ਨਾ ਰੱਖਣਾ ਪੈਂਦਾ, ਜਿੱਡੀ ਪਾਵਰ ਮੇਰੇ 'ਚ ਹੈ ਵੀ ਅਮਰੀਕਾ ਤੋਂ ਮੈਂ ਸੁੱਟ ਦਿੰਦਾ। ਤੇ ਦੂਜੀ ਗੱਲ ਇਹ ਹੈ ਕਿ ਕਮਲਿਓ, ਇਹ ਤੁਸੀਂ ਮੈਨੂੰ ਵੀ ਨਹੀਂ ਦੱਸਿਆ, ਮੈਨੂੰ ਵੀ ਨਹੀਂ ਸੀ ਪਤਾ। ਜੇ ਇਹ ਕੰਮ ਇੱਥੋਂ ਤੱਕ ਹੈ ਕਿ ਮੈਂ ਇੱਥੋਂ ਪਾਕਿਸਤਾਨ ਪਹੁੰਚਾ ਸਕਦਾ ਹਾਂ ਜਿਹੜਾ ਵੱਟਾ, ਤੇ ਤੁਸੀਂ ਇਹ ਹਿੰਦੁਸਤਾਨ ਵਾਲਿਆਂ ਨੇ ਆਪਣਾ ਸਤਾਰਾ ਭੇਜਿਆ, ਸਿਆਰਾ ਭੇਜਿਆ ਆਪਣਾ ਚੰਦ ਦੇ ਉੱਤੇ, ਤੇ ਤੁਸੀਂ ਮੇਰੇ ਨਾਲ ਗੱਲ ਕਰਦੇ ਆਪਣਾ ਜਿਹੜਾ ਸਿਆਰਾ ਮੈਨੂੰ ਦਿੰਦੇ ਵਿੱਚ ਚੁੱਕ ਕੇ ਸੁੱਟਦਾ, ਤੁਹਾਡਾ ਸਿਆਰਾ ਵੀ ਚੰਦ 'ਤੇ ਲੈਂਡ ਕਰ ਜਾਂਦਾ। ਇਹ ਤੁਸੀਂ ਜਿਹੜੇ ਨਾ ਉਲਟੇ ਕੰਮ ਕਰਦੇ ਹੋ। ਤੁਹਾਨੂੰ ਮੈਂ ਚਾਚਾ ਜੀ ਇਹ ਮੰਨਾ ਫਿਰ ਹੱਸਣ ਡਿਆ ਜੇ, ਇਹ ਮੰਨੇ ਨੂੰ ਸਮਝਾਓ। ਜਿਸ ਵੇਲੇ ਮੈਂ ਕੋਈ ਸੀਰੀਅਸ ਗੱਲ ਕਰਨਾ, ਕੋਈ ਪਤੇ ਦੀ ਗੱਲ ਕਰਨ ਲੱਗਣਾ, ਇਹ ਫਿਰ ਮੁੰਡੇ ਖੁੰਡੇ ਦੰਦ ਕੱਢਣ ਲੱਗ ਪੈਂਦੇ ਨੇ। ਤੇ ਇਹਨਾਂ ਨੂੰ ਜ਼ਰਾ ਸਮਝਾਓ ਕਿ ਦੰਦ ਨਾ ਕੱਢਣ। ਮੰਨਿਆ ਪੁੱਤਰ ਬਹਿ ਜਾ, ਗੱਲ ਸੁਣੇਗਾ ਤੇ ਫਿਰ ਤੈਨੂੰ ਸਮਝ ਆਏਗੀ। ਗੱਲ ਇਹ ਅੱਜ ਦੀ ਜ਼ਰਾ ਥੋੜ੍ਹੀ ਜਿਹੀ ਨਾ ਔਖੀ ਵੀ ਹੈ ਤੇ ਸੰਘਣੀ ਵੀ ਹੈ। ਅੱਛਾ ਜੀ, ਇਹ ਤਾਂ ਤੁਹਾਨੂੰ ਪਤਾ ਹੈ ਸਾਰਾ ਕੁਝ ਕਰ ਛੱਡਿਆ, ਝੂਠੇ ਪਰਚੇ ਬਣਾ ਦਿੱਤੇ। ਫਿਰ ਕਾਗਜ਼ ਜਮ੍ਹਾਂ ਕਰਾਉਣ ਗਏ ਤੇ ਲੋਕਾਂ ਕੋਲੋਂ ਕਾਗਜ਼ ਖੋਹਣੇ ਸ਼ੁਰੂ ਕਰ ਦਿੱਤੇ। ਫਿਰ ਬੀਬੀਆਂ ਭੈਣਾਂ ਕੋਲੋਂ ਕਾਗਜ਼, ਮੁਨਸਲਾਈ ਚੌਧਰੀ ਮੁਨਸਲਾਈ ਦੀ ਵਾਲਦਾ ਦੇ ਕੋਲੋਂ ਕਾਗਜ਼ ਖੋਏ। ਤੁਸੀਂ ਵੇਖਿਆ ਹੀ ਹੈ ਜੋ ਜ਼ਰਤਾਜ ਗੁੱਲ ਨਾਲ ਕਰ ਛੱਡਿਆ ਪਸ਼ਾਵਰ ਹਾਈ ਕੋਰਟ ਦੇ ਵਿੱਚ, ਜੋ ਇਮਾਨ ਤਾਹਿਰ, ਮੇਜਰ ਤਾਹਿਰ ਸਾਦਿਕ ਸਾਹਿਬ ਦੀ ਬੇਟੀ ਨਾਲ ਕਰ ਛੱਡਿਆ, ਉਹ ਜੋ ਫਿਰ ਜਮਸ਼ੇਦ ਦਸਤੀ ਦੇ ਨਾਲ ਕਰ ਛੱਡਿਆ, ਉਹਦੀ ਜ਼ਨਾਨੀ ਨਾਲ ਜੋ ਕਰ ਛੱਡਿਆ, ਰੂਹੇ ਜ਼ਮੀਨ 'ਤੇ ਇੰਜ ਨਾ ਹੋਇਆ। ਵਧੀ ਤੋਂ ਵਧੀ ਗੱਲ ਚਲੇ ਜਾਓ ਸਿਆਲਕੋਟ, ਤੇ ਉੱਥੇ ਵੇਖੋ ਉਸਮਾਨ ਡਾਰ ਦੀ ਬੇਬੇ ਨਾਲ ਜੋ ਕਰ ਛੱਡਿਆ। 17
17 ਸਾਲਾਂ ਦੀ ਵਡੇਰੀ ਉਹ ਬੇਬੇ ਸਾਰਿਆਂ ਦੀ, ਉਹਦੇ ਨਾਲ ਜੋ ਕਰ ਛੱਡਿਆ, ਜਿਸ ਤਰ੍ਹਾਂ ਤੋੜ ਫੋੜ ਤੁੰਨਪੁਰ 52 ਬਣਾ ਕੇ ਰੱਖ ਦਿੱਤਾ ਇਹਨਾਂ ਨੇ ਪਾਕਿਸਤਾਨ ਨੂੰ ਹਰ ਸੂਰਤ, ਔਰ ਖੋਲ੍ਹੇ ਹੀ ਹਰ ਸ਼ੈ, ਕਾਗਜ਼ ਵੀ ਖੋਲ੍ਹੇ। ਫਿਰ ਅੱਗੋਂ ਜਿਹੜੇ ਜੀ ਉਹ ਸਕਰੂਟਨੀ ਹੋਣੀ ਅਤੇ ਉੱਥੇ ਜਿਹੜੇ ਤਜਵੀਜ਼ ਕੁਨੰਦਾ ਤਈਦ ਕੁਨੰਦਾ, ਮੈਨੂੰ ਇੱਕ ਦੋਸਤ ਦਾ ਫੋਨ ਆਇਆ, ਉਹਨੇ ਕਿਹਾ ਵੀ ਤਜਵੀਜ਼ ਕੁਨੰਦਾ ਤਈਦ ਕੁਨੰਦਾ ਕਿਹਨੂੰ ਰੱਖਾਂ, ਤਾਇਆ ਜੀ ਨੂੰ ਰੱਖਾਂ ਜਾਂ ਫਲਾਣਾ। ਮੈਂ ਕਿਹਾ ਨਾ ਪੁੱਤਰ, ਇਹ ਪਹਿਲਾਂ ਪੱਗਾਂ ਵਾਲੇ ਬੰਦੇ ਜਿਹੜੇ ਨੇ ਤਜਵੀਜ਼ ਕੁਨੰਦਾ ਤਈਦ ਕੁਨੰਦਾ ਰੱਖੀਦੇ ਸਨ, ਕਿਉਂਕਿ ਚੌਧਰੀ ਪੱਗਾਂ ਵਾਲੇ ਬੰਦੇ ਨਾਲ ਜਾਂਦੇ ਸਨ ਤਜਵੀਜ਼ ਕੁਨੰਦਾ ਤਈਦ ਕੁਨੰਦਾ। ਹੁਣ ਤਾਂ ਮੈਂ ਕਿਹਾ ਕੋਈ ਮੁੰਡੇ ਖੁੰਡੇ ਰੱਖ, ਅਤੇ ਤਾਂ ਕਿ ਉਹ ਜੇ ਜਾਣ ਵੀ ਉਹਨਾਂ ਦੀਆਂ ਮੌਰਾਂ 'ਚ ਕੋਈ ਵਿਚਾਰਿਆਂ ਦੇ ਦੋ ਮਾਰੇ ਵੀ, ਅਤੇ ਚਲੋ ਉਹ ਆਪਣੇ ਆਪ ਨੂੰ ਸਿੱਧਾ ਸੁੱਧਾ ਕਰਕੇ, ਕਿਉਂ ਬਜ਼ੁਰਗਾਂ ਦੀ ਵਡੇਰਿਆਂ ਦੀਆਂ ਪੱਗਾਂ ਅਤੇ ਤਹਿਮਦਾਂ ਜਿਹੜੀਆਂ ਖਲਵਾਓਗੇ, ਅਤੇ ਉਹ ਕੋਈ ਗੱਲ ਹੈ ਕਰਨ ਵਾਲੀ, ਇੱਜ਼ਤਾਂ ਰੋਲਣੀਆਂ ਜਿਹੜੀਆਂ ਆਪਣੇ ਬਜ਼ੁਰਗਾਂ ਦੀਆਂ। ਅਤੇ ਇਹ ਜਿਹੜੀ ਹੈ ਨਾ, ਇਹ ਹੁਣ ਵੇਖੋ ਮੈਂ ਤੁਹਾਨੂੰ ਇਹ ਜਿਹੜੀ ਪੂਰੀ ਗੱਲ ਦੱਸੀ ਹੈ ਨਾ, ਪੂਰੀ ਗੱਲ ਮੈਂ ਤੁਹਾਨੂੰ ਦੱਸੀ ਹੈ, ਅਤੇ ਇਹ ਮੁਖਤਾਰ ਜਿਹੜਾ ਹੈ ਨਾ, ਇਹਦੇ ਇਸ ਗੱਲ 'ਤੇ ਦੰਦ ਨਿਕਲ ਡਏ ਨੇ। ਇਹਨੂੰ ਵੀ ਉਹਨੇ ਬਣਾਇਆ ਨਾ ਸਕੈਂਡਰ, ਮੇਰਾ ਖਿਆਲ ਕਿਸੇ ਡਾਕੂਮੈਂਟ ਦੇ ਵਿੱਚ ਸਾਡੇ ਰੰਧਾਵਾ ਸਾਹਿਬ ਨੇ ਇਹਨੂੰ ਵੀ ਰੱਖਿਆ ਹੋਇਆ, ਅਤੇ ਮੇਰਾ ਖਿਆਲ ਇਸ ਵਜ੍ਹਾ ਤੋਂ ਜਿਹੜਾ ਨਾ ਇਹਦਾ ਮਾਮਲਾ ਜਿਹੜਾ ਉਹ ਬਣਿਆ ਹੋਇਆ। ਅੱਛਾ ਜੀ, ਬਹਰਹਾਲ ਵਾਪਸ ਆਨੇ ਜੀ, ਉਹ ਸਕੈਂਡਰ ਤਜਵੀਜ਼ਰ ਅਤੇ ਤਜਵੀਜ਼ ਕੁਨੰਦਾ ਅਤੇ ਤਈਦ ਕੁਨੰਦਾ ਚੁੱਕ ਲਿਆ ਇਹਨਾਂ ਨੇ। ਅੱਛਾ, ਉਸ ਤੋਂ ਬਾਅਦ ਹੁਣ ਅਦਾਲਤਾਂ ਨੇ ਫਿਰ ਜਿਹੜੇ ਨਾ ਉਹ ਡਾਕੂਮੈਂਟ ਦੇ ਛੱਡੇ ਨੇ, ਲੋਕਾਂ ਨੂੰ ਇਜਾਜ਼ਤ ਦੇ ਦਿੱਤੀ ਵੀ ਇਲੈਕਸ਼ਨ ਲੜੋ। ਇਹ ਸਾਰੇ ਹਾਲਾਤ ਹੋਣ ਤੋਂ ਬਾਅਦ, ਮਤਲਬ ਐਡੀ ਤਬਾਹੀ ਮਚਾਉਣ ਤੋਂ ਬਾਅਦ ਕਿ PTI ਨੂੰ ਨਾ ਕਾਗਜ਼ ਜਮ੍ਹਾਂ ਕਰਾਉਣ ਦਿੱਤੇ, ਸਾਰਿਆਂ ਨੂੰ ਇਸ਼ਤਿਹਾਰੀ ਕੀਤਾ ਹੋਇਆ, ਨਾ ਤਜਵੀਜ਼ ਕੁਨੰਦਾ ਛੱਡਿਆ, ਨਾ ਤਈਦ ਕੁਨੰਦਾ ਛੱਡਿਆ, ਨਾ ਕੋਈ ਹਲਕਾ ਛੱਡਿਆ, ਨਾ ਬੰਦਾ ਛੱਡਿਆ, ਨਾ ਬੁੱਢੀ ਛੱਡੀ, ਨਾ ਕੋਈ ਔਰਤ ਛੱਡੀ, ਨਾ ਤਬਾਹੀ ਫੇਰ ਕੇ ਰੱਖ ਦਿੱਤੀ। ਉਸ ਦੇ ਬਾਵਜੂਦ ਨੂਨ ਲੀਗ ਵਾਲਿਆਂ ਦੀ ਬੇਸ਼ਰਮੀ ਵੇਖੋ, ਆਉਂਦੇ ਨੇ ਅਜੇ ਸਾਨੂੰ ਲੈਵਲ ਪਲੇਇੰਗ ਫੀਲਡ ਨਹੀਂ ਮਿਲਿਆ। ਉਹ ਬੇਸ਼ਰਮੋ, ਹੋਰ ਕੀ ਚਾਹੀਦਾ ਜੇ, ਮਤਲਬ ਕੀ ਹੁਣ ਕੀ ਕਰਨ, ਸੁਹਾਗਾ ਤੇ ਮਾਰ ਦਿੱਤਾ ਹੈ, ਬਲਕਿ PTI ਦੇ ਉੱਤੇ ਤਾਂ ਰੂਟਾਵੇਟਰ ਫੇਰ ਦਿੱਤਾ ਹੈ। ਮਤਲਬ ਹੋਰ ਕੀ ਚਾਹੀਦਾ ਤੁਹਾਨੂੰ, ਕਿਵੇਂ ਲੈਵਲ ਪਲੇਇੰਗ ਫੀਲਡ ਤੁਹਾਡੀ ਹੋਵੇ। ਹੁਣ ਤਾਂ ਇਹ ਮੇਰਾ ਮਤਲਬ ਹੈ ਕਿ ਜਿਵੇਂ ਮਸ਼ੀਨ ਨਾਲ ਵਾਲ ਕੁੱਟਦੇ ਤੇ ਉਸ ਤਰ੍ਹਾਂ ਫਿਰ ਗਿਆ ਮਸ਼ੀਨ ਤੋਂ ਦੂਰ ਗੱਲ ਜਿਹੜੀ ਹੈ। ਇਹ ਨਾਸਰ ਨਾਈ ਇਸ ਗੱਲ 'ਤੇ ਹੁਣ ਹੱਸਣ ਡਿਆ ਹੈ, ਲੇਕਿਨ ਗੱਲ ਤਾਂ ਸੱਚੀ ਇਹੀ ਹੈ ਕਿ ਉਸ ਤਰ੍ਹਾਂ ਫੇਰ ਕੇ ਰੱਖ ਦਿੱਤਾ, ਹਰ ਸ਼ੈ ਮੁੰਨ ਕੇ ਰੱਖ ਦਿੱਤੀ ਹੈ। ਇਸ ਤੋਂ ਬਾਅਦ ਵੀ ਤੁਹਾਨੂੰ ਜੇ ਲੈਵਲ ਪਲੇਇੰਗ ਫੀਲਡ ਨਹੀਂ ਨੂਨ ਲੀਗ ਵਾਲਿਆਂ ਨੂੰ ਸਮਝ ਆਉਂਦੀ, ਤੇ ਫਿਰ ਇਕੱਲੇ ਹੀ ਭੱਜ ਲਓ। ਫਿਰ ਮੇਰਾ ਖਿਆਲ ਹੈ ਤੁਹਾਡੇ ਪੱਲੇ ਗੱਲ ਰਹਿ ਕੋਈ ਨਹੀਂ ਗਈ। ਇਹਨਾਂ ਦੀ ਹਾਲਤ ਉਹ ਹੀ ਹੈ ਕਿ ਜਿਵੇਂ ਉਹ 8-10 ਨਿਆਣਿਆਂ ਦੀ ਮਾਂ ਸੀ, ਉਹਨੂੰ ਕਿਸੇ ਪੁੱਛਿਆ ਕਿ ਬੇਬੇ ਜੀ ਇਹ ਦੱਸੋ ਵੀ ਕਿਹੜੀ ਸ਼ੈ ਦੀ ਕਮੀ ਹੈ, ਅਜੇ ਕਿਹੜੀ ਸ਼ੈ ਦੀ ਲੋੜ ਜੇ, ਕੀ ਨਹੀਂ ਲੱਭਿਆ। ਉਹਨਾਂ ਕਿਹਾ ਪੁੱਤਰ ਮੈਨੂੰ ਸੱਚਾ ਪਿਆਰ ਨਾ ਲੱਭਿਆ। ਉਹ 8-10 ਨਿਆਣਿਆਂ ਤੋਂ ਬਾਅਦ ਵੀ ਉਹ ਸੱਚਾ ਪਿਆਰ ਹੀ ਸਾਡੀ ਬੇਬੇ ਜਿਹੜੀ ਹੈ ਨਾ ਉਹ ਲੱਭਦੀ ਫਿਰਨ ਡਈ ਸੀ ਮਾਈ। ਇਹ ਨੂਨ ਲੀਗ ਦਾ ਹਾਲ ਹੈ ਵੀ ਇਹਨਾਂ ਨੂੰ ਸੱਚਾ ਪਿਆਰ ਨਹੀਂ ਲੱਭਿਆ, ਇਹਨਾਂ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਲੱਭਣ ਡਿਆ ਅਜੇ। ਇਹ ਲੈਵਲ ਪਲੇਇੰਗ ਫੀਲਡ ਮੇਰਾ ਖਿਆਲ ਇੰਝ ਹੀ ਚਾਹੁੰਦੇ ਨੇ ਕਿ ਪਾਕਿਸਤਾਨ ਦੀ ਸਾਰੀ ਆਵਾਮ ਅਤੇ ਪਾਕਿਸਤਾਨ ਦਾ ਕਪਤਾਨ ਅਤੇ PTI ਇਹਨਾਂ ਨੂੰ ਚੁੱਕ ਕੇ ਕਾਲੇ ਪਾਣੀ ਸੁੱਟ ਆਏ ਕੋਈ। ਇਹ ਪਿੱਛੋਂ ਇਕੱਲੇ ਹੋਣ ਅਤੇ ਸੁੰਜੀਆਂ ਹੋ ਜਾਣ ਗਲੀਆਂ, ਅਤੇ ਉਹਦੇ ਵਿੱਚ ਮਿਰਜ਼ਾ ਯਾਰ ਫਿਰੇ। ਹੁਣ ਸੁਹਾਗਾ ਵੀ ਮਾਰ ਲਿਆ ਜੇ, ਹਰ ਸ਼ੈ ਨਾਲ ਪੱਧਰ ਕਰ ਲਈ ਹਰ ਸ਼ੈ। ਉਸ ਦੇ ਬਾਵਜੂਦ ਜੇ ਇਹ ਲੈਵਲ ਪਲੇਇੰਗ ਫੀਲਡ ਨਹੀਂ ਨਾ, ਅਤੇ ਫਿਰ ਉਹ ਲਤੀਫਾ ਮੈਨੂੰ ਚੇਤੇ ਆ ਗਿਆ ਵੀ ਜਦੋਂ ਜੰਗੇ ਅਜ਼ੀਮ ਹੋ ਰਹੀ ਸੀ ਨਾ ਸਾਡੇ ਤਾਂ ਇੱਥੇ, ਕਿਉਂਕਿ ਅੰਗਰੇਜ਼ਾਂ ਦਾ ਕਬਜ਼ਾ ਸੀ, ਅਤੇ ਉਹ ਜੰਗੇ ਅਜ਼ੀਮ ਹੋ ਰਹੀ ਸੀ, ਅਤੇ ਉਹ ਅੰਗਰੇਜ਼ਾਂ ਦੀ ਲੜਾਈ ਸੀ ਉੱਥੇ ਹਿਟਲਰ ਦੇ ਨਾਲ। ਉਹ ਇੱਥੋਂ, ਕਿਉਂਕਿ ਅਸੀਂ ਉਹਨਾਂ ਦੇ ਮਜਬੂਰ ਸਾਂ ਉਸ ਵੇਲੇ, ਅਸੀਂ ਉਹਨਾਂ ਦੇ ਮਸ਼ੱਕਤੀ ਸਾਂ ਇੱਥੇ, ਤਾਂ ਇੱਥੋਂ ਵੀ ਜਿਹੜੇ ਨਾ ਫੌਜੀ ਭਰਤੀ ਕਰ ਕਰਕੇ ਬਰੇ ਸਗੀਰ 'ਚੋਂ ਇੰਡੀਆ ਪਾਕਿਸਤਾਨ ਜਦੋਂ ਅੰਗਰੇਜ਼ਾਂ ਦੇ ਥੱਲੇ ਸੀ 47 ਤੋਂ ਪਹਿਲਾਂ, ਉਹ ਇੱਥੋਂ ਵੀ ਲੈ ਕੇ ਜਾਂਦੇ ਸਨ। ਅਤੇ ਉਹ ਪਿੰਡਾਂ ਦੇ ਵਿੱਚ ਮਨਿਆਦੀ ਉਸ ਵੇਲੇ ਹੁੰਦੀ ਸੀ, ਤੁਹਾਨੂੰ ਪਤਾ, ਢੋਲ ਦੇ ਉੱਤੇ ਜਿਹੜੇ ਸ਼ੇਖ ਹੁੰਦੇ ਸਨ, ਭਰਾਈ ਹੁੰਦੇ ਸਨ, ਉਹ ਢੋਲ 'ਤੇ ਮਨਿਆਦੀ ਕਰਦੇ ਸਨ। ਅਤੇ ਉਹ ਸ਼ੇਖ ਨੇ ਡਗਾ ਮਾਰਿਆ, ਅਤੇ ਉਹਨੇ ਜਾ ਕੇ ਪਿੰਡ ਦੱਸਿਆ ਕਿ ਨਾਲ ਜ਼ੈਲਦਾਰ ਦੀ ਹਵੇਲੀ, ਉਹਨੇ ਪਿੰਡ ਜਾ ਕੇ ਦੱਸਿਆ ਕਿ ਬਈ ਜਿਹੜਾ ਉਹ ਮਲਕਾ ਬਰਤਾਨੀਆ ਨੇ ਆਖਿਆ ਵੀ ਬੰਦੇ ਇਕੱਠੇ ਕਰੋ, ਉਹਨਾਂ ਨੂੰ ਭਰਤੀ ਕਰਨਾ ਹੈ ਅਤੇ ਉੱਥੇ ਘੱਲਣਾ ਹੈ ਯੂਰਪ, ਉੱਥੇ ਉਹਨਾਂ ਨੇ ਜੰਗੇ ਅਜ਼ੀਮ ਲੜਨੀ ਹੈ। ਅਤੇ ਉਹ ਬੰਦੇ ਵੀ ਇਕੱਠੇ ਕਰ ਲਏ ਸਾਰੇ। ਉਹਦੇ ਵਿੱਚ ਇੱਕ ਮੀਰ ਆਲਮ ਨੂੰ ਵੀ ਲੈ ਆਏ, ਮਰਾਸੀ ਨੂੰ ਵੀ ਲੈ ਆਏ। ਜੇ ਇਸ ਵੇਲੇ ਖਿਲਾਰਿਆ ਉਹਨੂੰ, ਅਤੇ ਉਹਨੇ ਪੁੱਛਿਆ ਮੀਰ ਆਲਮ ਨੇ, ਸਿਆਲਾਂ ਦੇ ਦਿਨ ਸਨ, ਅਤੇ ਗਾਂਹ ਸੋਚੋ ਉੱਥੇ ਯੂਰਪ 'ਚ ਕਿੰਨਾ ਸਿਆਲ ਹੋਣਾ ਸੀ। ਅਤੇ ਮੀਰ ਆਲਮ ਕੁੰਗੜਿਆ ਸੀ, ਉਹਨੇ ਉੱਤੇ ਬੁੱਕਲ ਮਾਰੀ ਅਤੇ ਆਪਣੇ ਆਪ ਨੂੰ ਘੁੱਟ ਵੱਟ ਕੇ ਬੈਠਾ ਸੀ। ਅਤੇ ਉਹ ਮੀਰ ਆਲਮ ਪੁੱਛਿਆ ਵੀ ਇਹ ਕਾਹਦੇ ਲਈ ਇਕੱਠ ਕਰ ਰਹੇ ਜੇ। ਉਹਨਾਂ ਆਖਿਆ ਵੀ ਮਲਕਾ ਨੇ ਆਖਿਆ ਸਿਪਾਹੀ ਭਰਤੀ ਕਰਨੇ ਨੇ, ਅਤੇ ਉੱਥੇ ਜੰਗੇ ਅਜ਼ੀਮ ਹਿਟਲਰ ਨਾਲ ਲੱਗੀ ਹੈ, ਅਤੇ ਉੱਥੇ ਜਾ ਕੇ ਲੜਨਾ ਹੈ, ਅਤੇ ਤੂੰ ਵੀ ਲੜਨਾ ਹੈ। ਉਹਨੇ ਕਿਹਾ ਜੀ ਜੇ ਜਾਨ ਦੀ ਅਮਾਨ ਪਾਵਾਂ ਤਾਂ ਮਲਕਾ ਤੱਕ ਮੇਰਾ ਇੱਕ ਪੈਗਾਮ ਪਹੁੰਚਾਓਗੇ। ਉਹਨੇ ਕਿਹਾ ਜੀ ਕੀ ਪੈਗਾਮ ਦੱਸੋ। ਉਹਨਾਂ ਕਿਹਾ ਉਹਨਾਂ ਨੂੰ, ਮਲਕਾ ਸਾਹਿਬ ਨੂੰ ਆਖੋ ਵੀ ਜੇ ਕੰਮ ਹੁਣ, ਜੇ ਗੱਲ ਮਰਾਸੀਆਂ 'ਤੇ ਆ ਗਈ ਹੈ ਵੀ ਮੈਂ ਜਾ ਕੇ ਮਲਕਾ ਦੀ ਜੰਗ ਲੜਨੀ ਹੈ, ਅਤੇ ਜੇ ਗੱਲ ਮਰਾਸੀਆਂ ਤੱਕ, ਮੀਰ ਆਲਮਾਂ ਤੱਕ ਆ ਗਈ ਹੈ, ਅਤੇ ਫਿਰ ਮਲਕਾ ਨੂੰ ਆਖੋ ਮਿੰਨਤ ਕਰਕੇ ਸੁਲ੍ਹਾ ਹੀ ਕਰ ਲੈ। ਅਤੇ ਇਸੇ ਤੋਂ ਮੈਨੂੰ ਹੁਣ ਮੈਂ ਨੂਨ ਲੀਗ ਨੂੰ ਆਉਂਦਾ ਕਿ ਜੇ ਹਜੇ ਵੀ ਤੁਹਾਨੂੰ ਲੈਵਲ ਪਲੇਇੰਗ ਫੀਲਡ ਨਹੀਂ ਮਿਲਿਆ, ਜੇ ਹਜੇ ਵੀ ਵਾਹਣ ਜਿਹੜਾ ਉਹ ਪੱਧਰਾ ਨਹੀਂ ਹੋਇਆ ਤੁਹਾਡੇ ਲਈ, ਜੇ ਹਜੇ ਵੀ ਤੁਹਾਨੂੰ ਕਿਸੇ ਕਿਸਮ ਦੀ ਕਸਰ ਹੈ, ਅਤੇ ਫਿਰ ਜਾਓ ਉੱਥੇ ਅਡਿਆਲਾ ਜੇਲ੍ਹ ਇਮਰਾਨ ਖਾਨ ਬੈਠਾ, ਉਹਦੇ ਪੈਰੀਂ ਪਵੋ, ਸਣੇ ਨਿਜ਼ਾਮਦੀਨ ਲੈ ਜਾਓ ਅਤੇ ਉਹਦੇ ਗੋਡਿਆਂ ਨੂੰ ਹੱਥ ਲਾਓ, ਪੈਰੀਂ ਪਾਓ, ਉਹਦੇ ਕੋਲ ਮੰਗੋ ਮਾਫੀ, ਅਤੇ ਅੱਗੋਂ ਆਪਣਾ ਕੰਮ ਜਿਹੜਾ ਹੈ ਨਾ ਉਹਦੇ ਕੋਲ ਮਾਫੀ ਮੰਗ ਕੇ ਅਤੇ ਸਿੱਧਾ ਕਰ ਲਓ, ਕਿਉਂਕਿ ਇਹਦੋਂ ਗਾਂਹ ਤੁਹਾਨੂੰ ਲੈਵਲ ਪਲੇਇੰਗ ਫੀਲਡ ਹੋਰ ਨਹੀਂ ਜੇ ਲੱਭ ਸਕਦਾ। ਲਓ ਜੀ, ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ ਅਤੇ ਰੱਬ ਰਾਖਾ।